ਅੱਜ ਅਸੀਂ ਪਛਾਣੀਏ ਕਿ ਅਸੀਂ ਗੁਲਾਮ ਆ ਉਸ ਧਰਤੀ ਦੇ ਉੱਤੇ, ਪਰ ਉਸ ਗੁਲਾਮੀ ਦੇ ਸੰਗਲਾਂ ਨੂੰ ਤੋੜਨਾ ਕਿਵੇਂ ਆ। ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਿਆ, ਉਹਦੇ ਨਾਲ ਅਮਿਤ ਸ਼ਾਹ ਮੀਟਿੰਗ ਕਰਦਾ ਆ। ਮਨਜਿੰਦਰ ਸਿਰਸਾ ਜਿਹੜਾ ਕਿ ਕਦੇ ਕਾਲੀ ਬਣ ਜਾਂਦਾ, ਕਦੇ ਕੁਛ ਬਣ ਜਾਂਦਾ, ਉਹ ਵੀ ਬੀਜੇਪੀ ਦੀ ਟਿਕਟ ਤੇ ਜਾ ਲੜਿਆ ਹੁਣ। ਪਰ ਸਾਨੂੰ ਇਹ ਸੋਚਣਾ ਪਏਗਾ ਖਾਲਸਾ ਜੀ ਕਿ ਅਸੀਂ ਉਹਨਾਂ ਦੇ ਚੁੰਗਲ ਦੇ ਵਿੱਚ ਕਦੋਂ ਤੱਕ ਫਸਾਂਗੇ। ਜੇ ਹਿੰਦੂ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤਾਂ ਫਿਰ ਸਿੱਖ ਜਿਹੜੇ ਆ ਉਹ ਖਾਲਿਸਤਾਨ ਦੀ ਗੱਲ ਕਿਉਂ ਨਾ ਕਰਨ। ਤੁਸੀਂ ਭਾਈ ਬਲਵੀਰ ਸਿੰਘ ਭਰਪੂਰ ਉਹਨਾਂ ਦੀਆਂ ਸਪੀਚਾਂ ਵੀ ਸੁਣਦੇ ਆ ਕਿ ਜੇ ਤੁਸੀਂ ਨਾ ਜਾਗੇ ਤਾਂ ਇੱਕ ਦਿਨ ਤੁਹਾਡੇ ਜਿਹੜੇ ਨੌਜਵਾਨ ਆ ਉਹ ਭਾਰਤ ਦੀਆਂ ਜੇਲ੍ਹਾਂ ਦੇ ਬੰਦ ਪਿੰਜਰਿਆਂ ਦੇ ਵਿੱਚ ਤੜਪ ਤੜਪ ਕੇ ਮਰਨਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਸਾਧ ਸੰਗਤ ਜੀਓ, ਬੁਲਾਓ ਜੀ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੋ ਜਨਮ ਦਿਨ ਮਨਾ ਰਹੇ ਹਾਂ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜੂਨ 1984 ਦਾ ਜੋ ਇਤਿਹਾਸ ਸਿਰਜਿਆ ਗਿਆ, ਜਿੰਨੇ ਵੀ ਸਾਡੇ ਉਸ ਸਮੇਂ ਦੇ ਸ਼ਹੀਦ ਸਿੰਘ ਵੀ ਹੋਏ ਹਨ, ਉਹਨਾਂ ਦੀ ਇੱਕ ਆਵਾਜ਼ ਤੇ ਕਿਵੇਂ ਜੋ ਸਿੰਘ ਤਿਆਰ ਹੋ ਜਾਂਦੇ ਸਨ। ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਉਣ ਵਾਲਾ ਇਹ ਸਾਡਾ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਪੂਰੀ ਕੌਮ ਨੂੰ ਇਹ ਦੱਸਿਆ ਕਿ ਤੁਸੀਂ ਗੁਲਾਮ ਹੋ। ਅੱਜ ਅਸੀਂ ਪਛਾਣੀਏ ਕਿ ਅਸੀਂ ਗੁਲਾਮ ਆ ਉਸ ਧਰਤੀ ਦੇ ਉੱਤੇ, ਪਰ ਉਸ ਗੁਲਾਮੀ ਦੇ ਸੰਗਲਾਂ ਨੂੰ ਤੋੜਨਾ ਕਿਵੇਂ ਆ। ਅਲੱਗ ਜਥੇਬੰਦੀਆਂ ਦੇ ਆਪਣੇ ਪ੍ਰੋਗਰਾਮ ਹਨ, ਸਾਰੇ ਹੀ ਪ੍ਰੋਗਰਾਮ ਵਧੀਆ, ਕੋਈ ਪ੍ਰੋਗਰਾਮ ਮਾੜਾ ਨਹੀਂ, ਪਰ ਲੋੜ ਆ ਸਾਨੂੰ ਜਿੰਨੇ ਵੀ ਪੁਰਾਣੀ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਔਰ ਜਿੰਨੇ ਸਾਨੂੰ ਸੋਸ਼ਲ ਮੀਡੀਆ ਆ ਸਾਨੂੰ ਦੇਖ ਰਹੇ ਆ, ਅੱਜ ਅਸੀਂ ਆਵਾਜ਼ ਦਿੰਦੇ ਹਾਂ ਕਿ ਸਾਨੂੰ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਵਿਧਾਨ ਸਭਾ ਦੀ ਇਲੈਕਸ਼ਨ ਆ। ਫਿਰ ਉਹੀ ਆਟੇ ਦਾਲਾਂ ਦੀਆਂ ਸਕੀਮਾਂ, ਕਦੇ 1000 ਰੁਪਈਆ ਦੇ ਦਿਆਂਗੇ, ਕਦੇ 2000 ਰੁਪਈਆ ਦੇ ਦਿਆਂਗੇ, ਕਦੇ 5-7 ਤੁਹਾਨੂੰ ਸਿਲੰਡਰ ਦੇ ਦਿਆਂਗੇ। ਉਹਨਾਂ ਗੱਲਾਂ ਦੇ ਵਿੱਚ ਹੀ ਭਰਮਾ ਕੇ ਸਾਡੀ ਪੰਜਾਬ ਦੀ ਜਨਤਾ ਨੂੰ ਉਹ ਇਲੈਕਸ਼ਨਾਂ ਜਿੱਤ ਜਾਂਦੇ ਆ, ਔਰ ਤੁਹਾਨੂੰ 5 ਸਾਲ ਲਗਾਤਾਰ ਫਿਰ ਕੁੱਟਦੇ ਆ, ਲੁੱਟਦੇ ਆ। ਤੁਹਾਡੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਰੋਲਿਆ ਜਾਂਦਾ, ਸਾਡੀਆਂ ਬਜ਼ੁਰਗਾਂ ਦੀਆਂ ਦਸਤਾਰਾਂ ਨੂੰ ਰੋਲਿਆ ਜਾਂਦਾ। ਔਰ ਕਿਵੇਂ ਉੱਤੇ ਤੁਸੀਂ ਦਿੱਲੀ ਦੇ ਵਿੱਚ ਦੇਖਿਆ ਪਿਛਲੇ ਦਿਨੀ ਜੋ ਸਾਡੀ ਬੱਚੀ ਨਾਲ, ਖਾਸ ਕਰਕੇ ਸਿੱਖ ਬੱਚੀ ਦੇ ਨਾਲ ਹੋਇਆ, ਤੇ ਫਿਰ ਹਾਲਾਤ ਜੋ ਬਣਦੇ ਜਾ ਰਹੇ ਆ। ਇੱਕ ਪਾਸੇ ਅਕਾਲੀ ਦਲ ਜਿਨ੍ਹਾਂ ਦੇ ਸਮੇਂ ਦੇ ਵਿੱਚ ਬੇਅਦਬੀ ਹੋਈ, ਕਿੰਨੇ ਸਰੂਪ ਮਿਸਿੰਗ ਦੀ ਜਿਹੜੀ ਆ ਹਲੇ ਤੱਕ ਕੋਈ ਗੱਲ ਨਹੀਂ ਸਾਹਮਣੇ ਆ ਰਹੀ, ਤੇ ਇੱਕ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਦੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਪੂਰੇ ਵੈਲ ਪਲਾਨ ਤਰੀਕੇ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕੀਤਾ। ਤੀਜੇ ਪਾਸੇ ਬੀਜੇਪੀ ਆ ਜਾਂਦੀ ਆ, ਜਿਨ੍ਹਾਂ ਦਾ ਉਸ ਸਮੇਂ ਦਾ ਲੀਡਰ LK ਅਡਵਾਨੀ, ਉਹਨੇ ਆਪਣੀ ਬੁੱਕ ਲਿਖੀ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਉਹਨੇ ਸ਼ਰੇਆਮ ਇਹ ਗੱਲ ਲਿਖ ਦਿੱਤੀ ਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਅਸੀਂ ਉਸ ਵੇਲੇ ਦੀ ਜਿਹੜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨੂੰ ਫੋਰਸ ਕੀਤਾ, ਉਹਨੂੰ ਸਪੋਰਟ ਕੀਤੀ ਕਿ ਅਟੈਕ ਕਰ, ਇਹ ਸਿੱਖਾਂ ਨੂੰ ਸਬਕ ਸਿਖਾ। ਸੋ ਉਹਨੂੰ ਇੰਦਰਾ ਨੂੰ ਫਿਰ ਉਹਨਾਂ ਨੇ ਦੁਰਗਾ ਦਾ ਖਿਤਾਬ ਵੀ ਦਿੱਤਾ। ਔਰ ਚੌਥੇ 5ਵੇਂ ਨੰਬਰ ਤੇ ਜਿਹੜੀ ਆ ਹੁਣ ਕੈਪਟਨ ਆ ਜਾਂਦਾ, ਢੀਂਡਸਾ ਆ ਜਾਂਦਾ, ਔਰ ਨਾਲ ਹੀ ਫਿਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਲਾਲਾ ਕੇਜਰੀਵਾਲ ਪਿਛਲੇ ਸਮਿਆਂ ਦੇ ਵਿੱਚ ਇੱਥੇ ਵੀ ਪ੍ਰਚਾਰ ਕਰਨ ਆਇਆ ਸੀ। ਪਰ ਗੱਲ ਦੇਖੋ, ਹੁਣ ਸਾਡੇ ਪੰਜਾਬ ਦੇ ਵਾਸਨੀਕ ਲੋਕਾਂ ਨੂੰ ਗੱਲ ਸਮਝ ਆ ਗਈ ਆ ਕਿ ਉਹਨਾਂ ਦੀ ਸੋਚ ਕੀ ਆ। ਇਹ ਸਾਰੇ ਹੀ ਸੈਂਟਰ ਦੇ ਹੱਥ ਕੰਡੇ ਉਹਨਾਂ ਦੀਆਂ ਪਲੈਨਿੰਗਾਂ ਦੇ ਤਹਿਤ ਪੰਜਾਬ ਨੂੰ ਹੋਰ ਬਰਬਾਦੀ ਦੇ ਕਿਨਾਰੇ ਲਿਜਾ ਕੇ ਖੜਾ ਕਰਨ ਦੀਆਂ ਸਾਜ਼ਿਸ਼ਾਂ ਹੈ ਇਹਨਾਂ ਲੋਕਾਂ ਦੀਆਂ। ਪਰ ਅੱਜ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਅਸੀਂ ਪਿਛਲੇ ਦਿਨੀ ਕਾਨਫਰੰਸ ਕਾਲ ਵੀ ਕੀਤੀ, ਮੈਸੇਜ ਵੀ ਭੇਜੇ ਕਿ ਬਹੁਤ ਸਾਰੇ ਨੌਜਵਾਨ ਮਾਨ ਸਾਹਿਬ ਨੇ ਜਿਨ੍ਹਾਂ ਦੀ ਮੈਂ ਸਮਝਦਾ ਕ੍ਰੈਡੀਬਿਲਟੀ ਤੁਸੀਂ ਆਪ ਦੇਖੀ ਆ ਸੋਸ਼ਲ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ, ਜਾਂ ਤੁਹਾਡੇ ਪੰਜਾਬ ਦੇ ਵਿੱਚ ਭੈਣ ਭਰਾ ਜਿਹੜੇ ਰਹਿੰਦੇ ਹਨ, ਕਿ ਉਹ ਨੌਜਵਾਨ ਉਹਨਾਂ ਦੇ ਦਮਾਲੇ ਸਜਾਏ ਹੋਏ ਆ, ਸ੍ਰੀ ਸਾਹਿਬ ਪਹਿਨੀਆਂ ਹੋਈਆਂ ਹਨ, ਔਰ ਜਿੱਥੇ ਵੀ ਜਾਂਦੇ ਆ ਉਹ ਖਾਲਸਾ ਪੰਥ ਦੀ ਪੰਜਾਬ ਦੀ ਗੱਲ ਕਰਦੇ ਹਨ। ਫਿਰ ਸਾਡਾ ਅੱਜ ਸਾਰਿਆਂ ਦਾ ਫਰਜ਼ ਬਣਦਾ, ਨੌਜਵਾਨ ਜ਼ਿਆਦਾਤਰ ਜਿਹੜੇ ਮਾਨ ਸਾਹਿਬ ਨੇ ਕੈਂਡੀਡੇਟ ਆਪਣੇ ਲਿਆਂਦੇ ਆ, ਕਈ ਵਾਰੀ ਅਸੀਂ ਸਾਡੇ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ 'ਚ ਲੀਡਰ ਹੋਏ ਆ, ਸਰਦਾਰ ਗੰਗਾ ਸਿੰਘ ਢਿੱਲੋਂ, ਪਰਮਜੀਤ ਸਿੰਘ ਅਜਰਾਵਤ, ਸਰਦਾਰ ਗੁਰਮੀਤ ਸਿੰਘ ਔਲਖ, ਜਦੋਂ ਅਕਾਲ ਚਲਾਣਾ ਕਰ ਜਾਂਦੇ ਆ ਫਿਰ ਅਸੀਂ ਉਹਨਾਂ ਦਾ ਜਿਹੜਾ ਆ ਮੁੱਲ ਪਛਾਣਦੇ ਆ। ਪਰ ਅੱਜ ਲੋੜ ਆ, ਮੈਂ ਸ਼ਾਇਦ ਗੁਰੂ ਸਾਹਿਬ ਮਹਾਰਾਜ, ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ੍ਹੇ ਆ, ਮਾਨ ਸਾਹਿਬ ਦੀ ਜਿਹੜੀ ਉਮਰ ਹੋਰ ਲੰਬੀ ਕਰੇ ਔਰ ਪੰਥ ਦੀ ਸੇਵਾ ਕਰਦੇ ਰਹਿਣ। ਪਰ ਮੈਂ ਸਮਝਦਾ ਜਿਵੇਂ ਦਾ ਉਹਨਾਂ ਦਾ ਇਸ ਵੇਲੇ ਸਰੀਰਕ ਜੋ ਉਹਨਾਂ ਦੀ ਸਿਹਤ ਦੇ ਪ੍ਰਤੀ ਅਸੀਂ ਦੇਖਦੇ ਹਾਂ, ਹੋ ਸਕਦਾ ਉਹਨਾਂ ਦੀ ਇਲੈਕਸ਼ਨ ਆਖਰੀ ਹੋਵੇ, ਪਰ ਸਾਨੂੰ ਲੋੜ ਆ ਜੋ ਅਸੀਂ ਵਿਦੇਸ਼ਾਂ ਵਿੱਚ ਸਿੱਖ ਹਨ ਭੈਣ ਭਰਾ, ਅਸੀਂ ਲੈਟਰ ਹੈਡ ਵੀ ਮਾਨ ਸਾਹਿਬ ਦੀ ਪਾਰਟੀ ਤੋਂ ਲਿੱਤੇ ਆ, ਉਹਨਾਂ ਦੇ ਪੇਪਰਾਂ ਦੇ ਉੱਤੇ ਪੱਕੇ ਵੀ ਹੋਏ ਆ, ਪਰ ਅੱਜ ਆਪਣਾ ਫਰਜ਼ ਨਿਭਾਈਏ। ਪੰਜਾਬ ਵਿੱਚ ਬੈਠੇ ਭੈਣ ਭਰਾਵਾਂ ਨੂੰ ਅਸੀਂ ਬੇਨਤੀਆਂ ਕਰੀਏ ਕਿ ਤੁਸੀਂ ਭਾਈ ਇਹ ਮੌਕਾ ਇੱਕ ਵਾਰੀ ਜ਼ਰੂਰ ਦੇ ਕੇ ਦੇਖੋ। ਜੇ ਕੋਈ ਪੰਜਾਬ ਦੀ ਗੱਲ ਕਰਦਾ ਆ, ਪੰਜਾਬ ਦਾ ਦਰਦ ਰੱਖਦਾ ਇਸ ਸਮੇਂ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ, ਪਿਛਲੇ ਦਿਨਾਂ ਦੇ ਵਿੱਚ ਅਸੀਂ ਭਾਵੇਂ ਉਹ ਹਵਾਰਾ ਕਮੇਟੀ ਹੋਵੇ, ਅਕਾਲ ਯੂਥ ਹੋਵੇ, 11 ਤਰੀਕ ਦਾ ਮਾਰਚ ਤੁਸੀਂ ਦੇਖਿਆ, ਤਕਰੀਬਨ 60-62 ਹਜ਼ਾਰ ਜਿਹੜੇ ਨੌਜਵਾਨ ਵਿੱਚ ਹੋਰ ਸਾਡੇ ਭੈਣ ਭਰਾ ਮਹਿਤਾਵਾਂ ਜਿਹੜੀਆਂ ਉਸ ਮਾਰਚ ਦੇ ਵਿੱਚ ਸ਼ਾਮਲ ਹੋਈਆਂ। ਭਾਰਤੀ ਹਕੂਮਤ ਨੂੰ ਦੱਸਿਆ ਕਿਸਾਨੀ ਸੰਘਰਸ਼ ਤੋਂ ਬਾਅਦ, ਭਾਵੇਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਝੰਡਿਆਂ ਤੇ ਤੁਹਾਡੇ ਧਾਰਮਿਕ ਚਿੰਨ੍ਹਾਂ ਤੇ ਕਿੰਤੂ ਪ੍ਰੰਤੂ ਵੀ ਕਰਦੇ ਰਹੇ ਆ ਕਿਸਾਨ ਲੀਡਰ, ਪਰ ਅੱਜ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਪਾਰਟੀ ਆਪਣੀ ਅਲੱਗ ਬਣਾ ਕੇ ਬੈਠ ਗਏ। ਜਿਹੜੇ ਭਰਾ, ਜਿਹੜੇ ਪੰਜਾਬ ਦੀ ਕੌਮ ਆਵਾਮ ਤੁਹਾਡੇ ਨਾਲ ਖੜੀ ਸੀ, ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਚੱਲਦੇ? ਅੱਜ ਸਾਨੂੰ ਸੋਚਣਾ ਪਏਗਾ ਕਿ ਉਸ ਸੰਘਰਸ਼ ਤੋਂ ਬਾਅਦ ਐਡਾ ਵੱਡਾ ਇਕੱਠ ਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਉਹ ਭਾਵੇਂ ਦਲ ਖਾਲਸਾ ਹੋਵੇ, ਪੰਜ ਪ੍ਰਧਾਨੀ ਹੋਵੇ, ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ, ਉਹਨਾਂ ਕੋਲ ਜਿਹੜਾ ਪਿੱਛੇ ਸਾਡੇ ਨੌਜਵਾਨ ਆ, ਟੀਮ ਵਰਕ ਆ, ਗਰਾਊਂਡ ਤੇ ਮੈਨ ਪਾਵਰ ਆ, ਜਿਹਦੇ ਨਾਲ ਗਰਾਊਂਡ ਦੇ ਉੱਤੇ ਲੜਾਈ ਲੜੀ ਜਾ ਸਕਦੀ ਆ। ਭਾਵੇਂ ਅੱਜ ਜਿਹੜੀਆਂ ਪਾਲਿਸੀਆਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਬਾਦਲਾਂ ਦੇ ਲਿਫਾਫਿਆਂ 'ਚੋਂ ਨਿਕਲਿਆ, ਉਹਦੇ ਨਾਲ ਅਮਿਤ ਸ਼ਾਹ ਮੀਟਿੰਗ ਕਰਦਾ ਆ, ਮਨਜਿੰਦਰ ਸਿਰਸਾ ਜਿਹੜਾ ਕਿ ਕਦੇ ਅਕਾਲੀ ਬਣ ਜਾਂਦਾ, ਕਦੇ ਕੁਛ ਬਣ ਜਾਂਦਾ, ਉਹ ਵੀ ਬੀਜੇਪੀ ਦੀ ਟਿਕਟ ਤੇ ਜਾ ਲੜਿਆ ਹੁਣ, ਪਰ ਉਹ ਵੀ ਨਾਲ ਬੈਠਿਆ। ਔਰ ਕਈ ਐਸੇ ਜਿਹੜੀਆਂ ਬਿੱਲੀਆਂ ਥੈਲਿਆਂ ਤੋਂ ਬਾਹਰ ਆਈਆਂ, ਜਿਹੜੀਆਂ ਕਿ ਅੱਜ ਬੀਜੇਪੀ ਦੇ ਉਹ ਜਿਹੜਾ ਉਹਨਾਂ ਦਾ ਨਿਸ਼ਾਨ ਦੇ ਉੱਤੇ ਇਲੈਕਸ਼ਨਾਂ ਲੜਨ ਦੀਆਂ ਗੱਲਾਂ ਕਰਦੀਆਂ ਆ। ਪਰ ਸਾਨੂੰ ਇਹ ਸੋਚਣਾ ਪਏਗਾ ਖਾਲਸਾ ਜੀ ਕਿ ਅਸੀਂ ਉਹਨਾਂ ਦੇ ਚੁੰਗਲ ਦੇ ਵਿੱਚ ਕਦੋਂ ਤੱਕ ਫਸਾਂਗੇ। ਇੱਕ ਵਾਰੀ ਸਾਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਆ। ਖਾਲਿਸਤਾਨ ਦੀ ਜਿਹੜੀ ਗੱਲ ਆ ਉਹ ਕਿਉਂ ਜ਼ਰੂਰੀ ਆ? ਜੇ ਮੁਸਲਮਾਨਾਂ ਨੇ ਆਪਣਾ ਕੰਟਰੀ ਆਪਣੇ ਧਰਮ ਦੇ ਮੁਤਾਬਕ ਪਾਕਿਸਤਾਨ ਬਣਾ ਲਿਆ, ਜੇ ਹਿੰਦੂ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ, ਤਾਂ ਫਿਰ ਸਿੱਖ ਜਿਹੜੇ ਆ ਉਹ ਖਾਲਿਸਤਾਨ ਦੀ ਗੱਲ ਕਿਉਂ ਨਾ ਕਰਨ? ਤੇ ਫਿਰ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਸੰਘਰਸ਼, ਭਾਵੇਂ ਜਥੇਬੰਦੀਆਂ ਵਿੱਚ ਸਿੱਖਾਂ ਵਿੱਚ ਮਨਮੁਟਾਵ ਲੱਖਾਂ ਹੋਣਗੇ, ਪਰ ਅਸੀਂ ਉਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇਸ ਵਾਰੀ ਜ਼ਰੂਰ ਜ਼ੋਰ ਲਾਈਏ ਤਾਂ ਕਿ ਮਾਨ ਸਾਹਿਬ ਦੇ ਕੁਛ ਕੈਂਡੀਡੇਟ ਜਿਹੜੇ ਆ, ਮੈਂ ਇਹ ਵੀ ਸੋਚਦਾ ਹਾਂ ਕਿ ਜੇ ਮਾਨ ਸਾਹਿਬ ਨੂੰ ਇੱਕ ਵਾਰੀ ਮੌਕਾ ਮਿਲੇ ਤਾਂ ਜ਼ਰੂਰ, ਜਿਵੇਂ ਸਰਦਾਰ ਬੂਟਾ ਸਿੰਘ ਉਹਨੇ ਗੱਲ ਕਰਕੇ ਗਏ ਆ, ਤੇ ਜੇ ਸਾਡੇ ਕੁਛ ਉੱਥੇ ਬੈਠੇ ਹੋਣਗੇ ਪੰਥਕ ਸੋਚ ਵਾਲੇ, ਪੰਜਾਬ ਦਾ ਪੇਨ ਰੱਖਣ ਵਾਲੇ, ਤਾਂ ਫਿਰ ਗੱਲ ਜ਼ਰੂਰ ਜਿਹੜੀ ਆ ਉੱਥੇ ਐਟਲੀਸਟ ਆਪਣੀ ਗੱਲ ਨੂੰ ਦਰਸਾ ਸਕੋਗੇ, ਦਰਜ ਕਰਾ ਸਕੋਗੇ ਬੋਲ ਕੇ। ਸੋ ਇਹ ਬੇਨਤੀਆਂ ਤੁਸੀਂ ਪ੍ਰਵਾਨ ਕਰਿਓ ਤਾਂ ਕਿ ਅਸੀਂ ਜਿਹੜੀ ਆ ਉਹ ਆਪਣੇ ਪੰਥ ਦੇ ਵਾਸਤੇ ਜੀਏ, ਪੰਥ ਦੇ ਵਾਸਤੇ ਮਰੀਏ।
ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੀ ਟੀਮ ਦਾ, ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਦੇ ਮੋਹਤਵਰ ਵੀਰ ਬੈਠੇ ਆ, ਤੋ ਅਸੀਂ ਜਿਹੜਾ ਆ ਇੱਕ ਵਾਰੀ ਮੈਂ 5 ਨਾਅਰੇ ਖਾਲਿਸਤਾਨ ਦੇ ਜ਼ਰੂਰ ਲਾਣਾ ਚਾਹਾਂਗਾ। ਇਹ ਜਾਗਰੂਕਤਾ ਹੁੰਦੀ ਆ, ਕਈ ਵਾਰੀ ਖਾਲਿਸਤਾਨ ਦੇ ਨਾਅਰਿਆਂ ਤੇ ਕਿੰਤੂ ਪਰੰਤੂ ਕਰਨ ਵਾਲੇ ਹੁੰਦੇ ਆ, ਪਰ ਮੈਂ ਸਮਝਦਾ ਇਹ ਜਾਗਰੂਕਤਾ ਆ, ਇਹਦੇ ਨਾਲ ਆਉਂਦੀ ਖਾਲਿਸਤਾਨ ਕੋਈ ਹਊਆ ਨਹੀਂ ਹੈਗਾ। ਖਾਲਿਸਤਾਨ ਜਿਵੇਂ ਬਾਕੀ ਕੰਟਰੀਆਂ ਦੇ ਨਾਂ ਆ, ਉਵੇਂ ਪੰਜਾਬ ਦਾ ਜਿਹੜਾ ਉਹ ਖਾਲਿਸਤਾਨ ਦਾ ਨਾਅਰਾ ਸੰਤਾਂ ਨੇ ਦਿੱਤਾ। ਔਰ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜੇ ਉਹ ਭਾਰਤੀ ਹਕੂਮਤ ਦੇ ਪੈਰ ਪਏ ਆ ਤਾਂ ਉਹ ਗੱਲ ਤੁਸੀਂ ਆਮ ਸੁਣਦੇ ਆ। ਤੁਸੀਂ ਭਾਈ ਬਲਵੀਰ ਸਿੰਘ ਭਰਪੂਰ ਉਹਨਾਂ ਦੀਆਂ ਸਪੀਚਾਂ ਵੀ ਸੁਣਦੇ ਆ ਕਿ ਜੇ ਤੁਸੀਂ ਨਾ ਜਾਗੇ ਤਾਂ ਇੱਕ ਦਿਨ ਤੁਹਾਡੇ ਜਿਹੜੇ ਨੌਜਵਾਨ ਆ ਉਹ ਭਾਰਤ ਦੀਆਂ ਜੇਲ੍ਹਾਂ ਦੇ ਬੰਦ ਪਿੰਜਰਿਆਂ ਦੇ ਵਿੱਚ ਤੜਪ ਤੜਪ ਕੇ ਮਰਨਗੇ। ਉਹ ਕੁਝ ਹੋ ਰਿਹਾ ਸਾਡੇ ਨਾਲ। ਫਿਰ ਆਪਣੇ ਪੁਰਾਣੇ ਬਜ਼ੁਰਗਾਂ ਲੀਡਰਾਂ ਦੀਆਂ ਅਸੀਂ ਸਪੀਚਾਂ ਸੁਣ ਕੇ ਕਿਉਂ ਨਹੀਂ ਜਾਗਦੇ? ਇਹ ਸਾਨੂੰ ਲੋੜ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ 5 ਨਾਅਰੇ ਖਾਲਿਸਤਾਨ ਦੇ ਲਵਾਵਾਂਗਾ ਜੀ। ਤੁਸੀਂ ਸਾਰਿਆਂ ਨੇ ਜਵਾਬ ਦੇਣਾ ਜੋਸ਼ੋ ਖਰੋਸ਼ ਦੇ ਨਾਲ। ਖਾਲਿਸਤਾਨ, 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 ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ